नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਮੈਂ ਫਿਰ ਹਾਜ਼ਰ ਹਾਂ ਦੁਬਾਰਾ ਨਵੇਂ ਬੁਲਟਨ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੁੱਖ ਸੁਰਖੀਆਂ ਦੀ, ਉਸ ਤੋਂ ਬਾਅਦ ਉਹਨਾਂ ਖਬਰਾਂ ਦਾ ਕਰਾਂਗੇ ਆਪਾਂ ਪੋਸਟਮਾਰਟਮ। ਤਾਂ ਅੱਜ ਦੀ ਮੁੱਖ ਖਬਰਾਂ ਕਿਹੜੀਆਂ ਸੀਗੀਆਂ ਉਹਨਾਂ ਤੋਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਜਿਹੜੀ ਸਭ ਤੋਂ ਜ਼ਿਆਦਾ ਅੱਜ ਸਿਆਸੀ ਹਲਕਿਆਂ 'ਚ ਪ੍ਰਚਾਰੀ ਗਈ ਉਹ ਸੀਗੀ ਉੱਤਰਾਖੰਡ ਵਿਧਾਨ ਸਭਾ ਦੀ ਕਾਰਵਾਈ। ਉੱਥੇ ਅੱਜ UCC ਯਾਨੀ ਕਿ ਯੂਨੀਫਾਰਮ ਸਿਵਲ ਕੋਡ ਤੇ ਚਰਚਾ ਹੋ ਰਹੀ ਹੈ। ਉੱਥੇ ਦੇ ਮੁੱਖ ਮੰਤਰੀ ਨੇ ਉਹ ਬਿੱਲ ਅੱਜ ਪੇਸ਼ ਕੀਤਾ ਤੇ ਚਰਚਾ ਵਾਸਤੇ ਕਿਹਾ ਗਿਆ। ਕਾਂਗਰਸ ਨੇ ਰੋਲਾ ਪਾ ਲਿਆ। ਕਾਂਗਰਸ ਕਹਿ ਰਹੀ ਸੀਗੀ ਸਾਨੂੰ ਘੱਟ ਸਮਾਂ ਦਿੱਤਾ। ਇਹ ਸਭ ਤੋਂ ਵੱਡੀ ਖਬਰ ਸੀ, ਇਹਨੂੰ ਆਪਾਂ ਤਫਸੀਲ ਨਾਲ ਅੱਗੇ ਗੱਲ ਕਰਾਂਗੇ। ਦੂਜੀ ਖਬਰ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਰਹੀ। ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ PA ਜਾਨੀ ਕਿ ਨਿੱਜੀ ਸਚਿਵ ਵਿਭਵ ਕੁਮਾਰ ਦੇ ਘਰ ਛਾਪੇਮਾਰੀ ਹੋਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਇੱਕ ਹੋਰ ਆਗੂ ਰਾਜ ਸਭਾ ਸਾਂਸਦ ND ਗੁਪਤਾ ਦੇ 10 ਥਾਵਾਂ ਤੇ ਛਾਪੇਮਾਰੀ ਹੋਈ ਹੈ। ਇਹ ਦੂਜੀ ਵੱਡੀ ਖਬਰ ਰਹੀ। ਇਸ ਤੋਂ ਬਾਅਦ ਕਈ ਵੱਡੇ ਆਗੂਆਂ ਨੇ ਬਿਆਨ ਵੀ ਦਿੱਤੇ। ਤੀਜੀ ਖਬਰ ਰਾਹੁਲ ਗਾਂਧੀ ਨਾਲ ਰਿਲੇਟਡ। ਰਾਹੁਲ ਗਾਂਧੀ ਨੇ ਕਿਹਾ ਕਿ ਮਮਤਾ ਬੈਨਰਜੀ ਕਿਤੇ ਵੀ ਨਹੀਂ ਜਾ ਰਹੀ ਹੈ ਇੰਡੀਆ ਅਲਾਇੰਸ ਤੋਂ, ਕਿਉਂਕਿ ਇੰਡੀਆ ਅਲਾਇੰਸ ਟੁੱਟਣ ਦੀ ਖਾਸੀ ਚਰਚਾ ਚੱਲ ਰਹੀ ਸੀ, ਲੇਕਿਨ ਉਹਨਾਂ ਨੇ ਅੱਜ ਸਾਫ਼ ਕੀਤਾ। ਤੀਜੀ ਖਬਰ ਲੱਦਾਖ ਤੋਂ। ਲੱਦਾਖ 'ਚ ਮੌਸਮ ਤਾਂ ਸਰਦ ਹੈਗਾ, ਖਾਸੀ ਠੰਡ ਉੱਥੇ ਪੈ ਰਹੀ ਹੈ, ਪਰ ਲੋਕ ਉੱਥੇ ਗਰਮ ਨੇ। ਉੱਥੇ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ। ਪੰਜਵੀਂ ਖਬਰ ਚੰਡੀਗੜ੍ਹ ਤੋਂ। ਚੰਡੀਗੜ੍ਹ 'ਚ ਅੱਜ ਫਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਥੇ ਧਰਨਾ ਮੁਜ਼ਾਹਰਾ ਕੀਤਾ ਤੇ BJP ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਮੇਅਰ ਚੋਣਾਂ ਦਾ ਸਾਰਾ ਮਾਮਲਾ ਆਪ ਜੀ ਨੂੰ ਪਤਾ ਵੀ ਹੈ ਤੇ ਅਸੀਂ ਪਿਛਲੇ 2-3 ਬੁਲਟਨਾਂ 'ਚ ਲਗਾਤਾਰ ਉਹਦੇ ਬਾਰੇ ਗੱਲ ਵੀ ਕਰ ਰਹੇ ਹਾਂ। ਨਰਿੰਦਰ ਮੋਦੀ ਦਾ ਇੱਕ ਬਿਆਨ ਆਇਆ ਸੀਗਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਬਾਰੇ ਤੇ ਇੰਦਰਾ ਗਾਂਧੀ ਬਾਰੇ, ਤੇ ਉਹਦੇ ਤੇ ਕਾਂਗਰਸ ਨੇ ਪਲਟਵਾਂ ਜਵਾਬ ਦਿੱਤਾ ਹੈ। ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹੋ ਜਿਹਾ ਉਹਨਾਂ ਦੇ ਨਾਂ ਤੇ ਕੀ ਕਹਿਤਾ ਸੀਗਾ। ਇੱਕ ਬਹੁਤ ਦੁਖਦਾਈ ਖਬਰ ਮੱਧ ਪ੍ਰਦੇਸ਼ ਤੋਂ ਆਈ। ਉੱਥੇ ਹਰਦਾ 'ਚ ਇੱਕ ਫੈਕਟਰੀ 'ਚ ਆਗ ਲੱਗੀ ਤੇ 8 ਮਜ਼ਦੂਰ ਉੱਥੇ ਮਰ ਗਏ ਨੇ ਤੇ ਕਰੀਬ 60 ਦੇ ਕਰੀਬ ਮਜ਼ਦੂਰ ਘਾਇਲ ਨੇ ਤੇ ਉਹਨਾਂ ਦਾ ਇਲਾਜ ਜਾਰੀ ਹੈ। ਇਹ ਅੱਜ ਦੀਆਂ ਮੋਟੀਆਂ ਖਬਰਾਂ ਸੀਗੀਆਂ। ਬਾਕੀ ਪੰਜਾਬ 'ਚ ਕਿਸਾਨਾਂ ਦੇ ਮੋਰਚੇ ਲੱਗ ਗਏ ਨੇ ਤੇ ਕਿਸਾਨਾਂ ਦੇ ਟਰੈਕਟਰ ਮਾਰਚ ਜਾਰੀ ਨੇ। ਹਰਿਆਣੇ 'ਚ ਵੀ ਕਿਸਾਨਾਂ ਦੇ ਟਰੈਕਟਰ ਮਾਰਚ ਹੋ ਰਹੇ ਨੇ। ਇਹਨਾਂ 'ਤੇ ਵੀ ਅੱਜ ਆਪਾਂ ਕਿਸਾਨ ਅੰਦੋਲਨ ਦੇ ਥੋੜ੍ਹਾ ਜਿਹਾ ਆਪਾਂ ਵੱਡੀ ਗੱਲ ਕਰਾਂਗੇ ਤਾਂ ਕਿ ਆਪ ਜੀ ਨੂੰ ਸਮਝ ਲੱਗ ਸਕੇ ਕਿ ਕਿਸਾਨਾਂ ਦਾ ਹਰਿਆਣਾ ਪੰਜਾਬ 'ਚ ਹੁਣ ਨਵਾਂ ਅੰਦੋਲਨ ਕਿਸ ਬਾਰੇ ਤੇ ਕਿਉਂ ਉੱਥੇ ਇੰਨੀ ਜ਼ਮੀਨ ਗਰਮ ਹੋ ਰਹੀ ਹੈ। ਆਪਾਂ ਸ਼ੁਰੂਆਤ ਉੱਤਰਾਖੰਡ ਤੋਂ ਕਰਦੇ ਹਾਂ। ਉੱਤਰਾਖੰਡ 'ਚ ਜਿਹੜਾ UCC ਦਾ ਡਰਾਫਟ ਆਇਆ ਹੈ ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਉਹ ਯੂਨੀਫਾਰਮ ਸਿਵਲ ਕੋਡ ਯਾਨੀ ਕਿ ਸਮਾਨ ਨਾਗਰਿਕਤਾ ਜਿਹੜਾ ਕਾਨੂੰਨ ਹੈ ਉਹ ਇਹ ਲੈ ਕੇ ਆ ਰਹੇ ਨੇ। ਇਹ ਜਿਹੜਾ ਵਿਆਹ ਸ਼ਾਦੀ ਹੈ ਉਹਦੇ 'ਤੇ ਅਸਰ ਪਾਊਗਾ, ਤਲਾਕ ਤੇ ਬਾਕੀ ਦੇ ਜਿੰਨੇ ਵੀ ਉੱਥੇ ਨਾਗਰਿਕ ਵਸਦੇ ਨੇ ਉਹਨਾਂ 'ਤੇ ਇਹ ਲਾਗੂ ਹੋਊਗਾ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਇਹ ਮੋਸਟਲੀ ਇਹ ਟਾਰਗੇਟ ਕਰੂਗਾ ਮੁਸਲਮਾਨਾਂ ਨੂੰ, ਕਿਉਂਕਿ ਮੁਸਲਮਾਨਾਂ ਦੇ ਧਰਮ 'ਚ ਆਪਾਂ ਨੂੰ ਪਤਾ ਹੈ ਕਿ 4 ਵਿਆਹ ਕਰਨ ਤੱਕ ਦੀ ਛੋਟ ਹੈਗੀ ਆ ਤੇ ਉਹਨੂੰ ਖਤਮ ਕੀਤਾ ਗਿਆ। ਤੇ ਇਹ ਕਿਹਾ ਗਿਆ ਕਿ ਉੱਤਰਾਖੰਡ 'ਚ ਵਸਦੇ ਵਾਸੀ ਸਿਰਫ ਇੱਕ ਹੀ ਵਿਆਹ ਕਰ ਸਕਦੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਤਾਂ ਇਹਦੇ 'ਚ ਮੋਟਾ ਮੋਟਾ ਲਿਵ ਇਨ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਹੈਗੀ ਆ। ਜੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦਿੱਤੀ ਗਈ ਹੈ ਤੇ ਬੱਚੇ 'ਤੇ ਵੀ ਅਧਿਕਾਰ ਦਿੱਤਾ ਗਿਆ ਹੈ। ਤੇ ਇਹਦੇ 'ਚ ਸੀਗਾ, ਪਰ ਕਾਂਗਰਸ ਨੇ ਰੌਲਾ ਪਾ ਲਿਆ, ਕਿਹਾ ਕਿ ਇਹ ਐਡਾ ਵੱਡਾ ਡਰਾਫਟ ਹੈਗਾ, ਸਾਨੂੰ ਤਾਂ ਪੜ੍ਹਨ ਵਾਸਤੇ ਵੀ ਨਹੀਂ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਸੀਗੀ ਉਹਦੀ ਕਾਰਵਾਈ ਸਸਪੈਂਡ ਕਰਕੇ 2 ਵਜੇ ਤੱਕ ਦਾ ਟਾਈਮ ਦਿੱਤਾ ਗਿਆ। 2 ਘੰਟਿਆਂ 'ਚ ਉਹਨਾਂ ਨੇ ਕਿਹਾ ਕਿ ਅਸੀਂ ਕੀ ਇਹਦੇ 'ਚ ਕੱਢੀਏ ਤੇ ਕੀ ਪੜ੍ਹੀਏ, ਤੇ ਉਹਨਾਂ ਨੇ ਫਿਰ ਦੁਬਾਰੇ ਰੌਲਾ ਪਾਏ ਰੱਖਿਆ। ਇਹ ਮੋਟਾ ਅੱਜ ਉੱਤਰਾਖੰਡ ਵਿਧਾਨ ਸਭਾ 'ਚ ਹੋਇਆ। ਤੇ UCC ਤੇ ਨਿਗਾਹ ਸਾਰੇ ਦੇਸ਼ ਦੀ ਹੈਗੀ ਆ। ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਵੀ ਇਸ 'ਤੇ ਕਮੈਂਟ ਕੀਤਾ ਹੈ। ਮਮਤਾ ਬੈਨਰਜੀ ਦੀ ਪਾਰਟੀ ਹੈਗੀ ਆ ਤ੍ਰਿਣਮੂਲ ਕਾਂਗਰਸ, ਉਹਦੇ ਵੀ ਇੱਕ ਆਗੂ ਨੇ ਕਮੈਂਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਸਾਰੇ ਕਿਤੇ UCC ਲਾਗੂ ਕਰਨਾ ਚਾਹੁੰਦੀ ਹੈ, ਪਰ ਬੰਗਾਲ 'ਚ ਅਸੀਂ ਨਹੀਂ ਹੋਣ ਦੇਵਾਂਗੇ। ਇੱਕ ਹਿਸਾਬ ਨਾਲ ਘੱਟ ਗਿਣਤੀ ਦੇ ਲੋਕ ਹੈਗੇ, ਮੁਸਲਮਾਨ ਹੈਗੇ ਆ, ਉਹਨਾਂ 'ਤੇ ਸਿੱਧਾ ਹਮਲੇ ਦੇ ਵਜੋਂ ਦੇਖਿਆ ਜਾ ਰਿਹਾ। ਇਹਨੂੰ ਵਿਪਕਸ਼ ਲਗਾਤਾਰ ਇਹਦੇ 'ਤੇ ਗੱਲ ਕਰ ਰਿਹਾ, ਪਰ ਐਡੀ ਵੱਡੀ ਗੱਲ ਵੀ ਨਹੀਂ ਹੋ ਰਹੀ ਪੂਰੇ ਦੇਸ਼ 'ਚ ਕਿ ਮਤਲਬ ਇਹ ਸੈਂਟਰ ਪੁਆਇੰਟ ਹੋਵੇ ਪੋਲੀਟੀਕਲ ਤਾਕਤਾਂ ਦਾ। ਪਰ ਇਹ ਸਭ ਤੋਂ ਜ਼ਿਆਦਾ ਵਿਚਾਰਿਆ ਜਾ ਰਿਹਾ ਲੋਕਾਂ 'ਚ ਤੇ ਟਵਿੱਟਰ 'ਤੇ ਇਹਦੇ ਬਾਰੇ ਖਾਸਾ ਲਿਖਿਆ ਗਿਆ। ਦੂਜਾ ਜਿਹੜਾ ਮੈਂ ਦੱਸਣਾ ਚਾਹ ਰਿਹਾ ਸੀਗਾ, ਜਿਹੜੀ ਖਬਰ 'ਤੇ ਗੱਲ ਕਰਨਾ ਚਾਹ ਰਿਹਾ ਸੀਗਾ, ਉਹ ਸੀਗੀ ਲੱਦਾਖ ਦੀ। ਲੱਦਾਖ ਦਾ ਆਪਾਂ ਨੂੰ ਪਤਾ ਹੈ ਕਿ 370 ਹਟੀ ਸੀ ਜੰਮੂ ਕਸ਼ਮੀਰ ਤੋਂ, ਉਸ ਤੋਂ ਬਾਅਦ ਉਹਦੇ ਟੋਟੇ ਕਰਤੇ ਗਏ ਸੀਗੇ। ਤੇ ਲੱਦਾਖ 'ਚ ਅੱਜ
ਬਹੁਤ ਵੱਡਾ ਪ੍ਰੋਟੈਸਟ ਹੋਇਆ ਤੇ ਲਗਾਤਾਰ ਹੀ ਜਾਰੀ ਹੈ। ਤੇ ਉੱਥੋਂ ਦੇ ਲੋਕਾਂ ਨੇ ਇਹ ਕਿਹਾ ਹੈ ਕਿ ਬਈ ਜੇ ਸਾਡੀ ਗੱਲ ਨਹੀਂ ਮੰਨੀ, ਸਾਨੂੰ ਜੇ ਸਟੇਟ ਦਾ ਦਰਜਾ ਨਹੀਂ ਦਿੱਤਾ ਗਿਆ, ਸਾਡੀ ਕੌਂਸਟੀਟੂਐਂਸੀ ਅਸੈਂਬਲੀ ਬਹਾਲ ਨਹੀਂ ਕੀਤੀ ਗਈ, ਤਾਂ ਅਸੀਂ ਫਿਰ ਆਮਰਨ ਅਨਸ਼ਨ ਕਰਾਂਗੇ। ਤੇ ਇਹ ਪ੍ਰੋਟੈਸਟ ਕਿਤੇ ਨਾ ਕਿਤੇ ਉੱਥੋਂ ਦੇ ਅੱਡ ਜਥੇਬੰਦੀਆਂ ਵੀ ਲੀਡ ਕਰ ਰਹੀਆਂ ਨੇ। ਇੱਕ ਚਿਹਰਾ ਜਿਹੜੇ 3 ਇਡੀਅਟ ਫਿਲਮ ਜਿਨ੍ਹਾਂ ਤੇ ਬਣੀ ਸੀ ਸੋਨਮ ਵਾਂਗਚੁਕ, ਉਹ ਵੀ ਹੈਗੇ ਆ। ਉਹਨਾਂ ਨੇ ਵੀ ਇਹ ਕਿਹਾ ਕਿ ਜੇ ਇਹ ਸਾਡੀ ਗੱਲ ਨਹੀਂ ਮੰਨਣਗੇ ਤਾਂ ਅਸੀਂ ਇੱਕ ਹਿਸਾਬ ਨਾਲ ਆਮਰਨ ਅਨਸ਼ਨ ਵੀ ਕਰਾਂਗੇ ਤੇ ਇਹਨਾਂ ਨੂੰ ਇੱਥੇ ਵੜਨ ਨਹੀਂ ਦੇਵਾਂਗੇ। ਇਸ ਕਿਸਮ ਦੀ ਗੱਲਬਾਤ ਸੀਗੀ। ਖਾਸਾ ਵੱਡਾ ਸਪੀਚ ਸੀਗਾ ਉਹਨਾਂ ਦਾ, ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਰਿਹਾ। ਉਸ ਤੋਂ ਬਾਅਦ ਜਿਹੜੀ ਖਬਰ ਸਭ ਤੋਂ ਜ਼ਿਆਦਾ ਚੱਲੀ ਉਹ ਚੱਲੀ ਚੰਡੀਗੜ੍ਹ ਮੇਅਰ ਚੋਣ ਵਾਲੀ। ਅੱਜ ਸਾਰਾ ਦਿਨ ਜਿਹੜਾ ਕੱਲ ਸੁਪਰੀਮ ਕੋਰਟ ਨੇ ਬਿਆਨ ਦਿੱਤਾ ਸੀਗਾ ਉਹਦੇ ਬਾਰੇ ਗੱਲ ਹੁੰਦੀ ਰਹੀ ਤੇ ਸੋਸ਼ਲ ਮੀਡੀਆ ਤੇ ਲਿਖਿਆ ਜਾਂਦਾ ਰਿਹਾ। ਕੱਲ ਰਾਤ ਤੋਂ ਹੀ ਹੋ ਗਿਆ ਸੀਗਾ ਸ਼ੁਰੂ, ਔਰ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਯੂਨਿਟ ਹੈਗੀ ਚੰਡੀਗੜ੍ਹ ਯੂਨਿਟ, ਉਹਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਤੇ ਨਾਰੇ ਵੀ ਲਾਏ, ਨਾਅਰੇਬਾਜ਼ੀ ਕੀਤੀ ਤੇ ਲਗਾਤਾਰ ਗੱਲ ਹੁੰਦੀ ਰਹੀ। ਜਿਹੜੀ ਈਡੀ ਵਾਲੀ ਗੱਲ ਹੈਗੀ, ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਈਡੀ ਬਾਰੇ ਗੱਲ ਕਰਨਾ ਜ਼ਰੂਰ, ਕਿਉਂਕਿ ਅੱਜ ਵੀ ਈਡੀ ਨੇ ਉਹਨਾਂ ਦੇ ਪਾਰਟੀ ਦੇ ਮੁੱਖ ਆਗੂ ਦੇ ਨਿੱਜੀ ਸਚਿਵ ਤੇ ਘਰ ਦੇ ਵੀ ਛਾਪਾ ਮਾਰਿਆ ਹੈਗਾ ਤੇ ਰਾਜ ਸਭਾ ਸਾਂਸਦ ਐਨਡੀ ਗੁਪਤਾ ਦੇ 10 ਥਾਵਾਂ ਤੇ ਛਾਪੇ ਮਾਰੇ ਨੇ। ਤੇ ਈਡੀ ਦੀ ਗੱਲ ਹੋ ਰਹੀ ਹੈ ਤਾਂ ਮਤਲਬ ਆਮ ਆਦਮੀ ਪਾਰਟੀ ਖਾਸੇ ਨਿਸ਼ਾਨੇ ਤੇ ਹੈਗੀ ਆ ਤੇ ਮੋਦੀ ਹੋ ਰਹੀ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਹੋਣਾ ਦਾ ਉਹ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਲਾ ਚਿਹਰਾ, ਉਹਦੀ ਜਿਹੜੀ ਇਮੇਜ ਹੈ ਉਹਨੂੰ ਤੋੜਨਾ ਚਾਹੁੰਦੇ ਨੇ ਤੇ ਉਹਨੂੰ ਭ੍ਰਿਸ਼ਟਾਚਾਰ ਹੀ ਦਿਖਾਉਣਾ ਚਾਹੁੰਦੇ ਨੇ। ਸ਼ਾਇਦ ਇਹ ਟੈਕਟਿਕ ਇੱਥੇ ਦਿਖਦੀ ਹੈ ਮੈਨੂੰ ਤਾਂ। ਉਸ ਤੋਂ ਇਲਾਵਾ ਕੀਰਤੀ ਚਿਦੰਬਰਮ ਨੇ ਵੀ ਇੱਕ ਬਿਆਨ ਦਿੱਤਾ। ਕੀਰਤੀ ਚਿਦੰਬਰਮ ਜਿਹੜੇ ਭਾਰਤ ਦੇ ਸਾਬਕਾ ਮੰਤਰੀ ਹੈਗੇ ਆ, ਪੀ ਚਿਦੰਬਰਮ, ਉਹਨਾਂ ਦੇ ਬੇਟੇ ਨੇ, ਉਹਨਾਂ ਨੇ ਤੇ ਉਹ ਸੰਸਦ ਵੀ ਨੇ ਕਾਂਗਰਸ ਦੇ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਈਡੀ ਨੂੰ ਨਾ ਨਵੀਂ ਭਰਤੀਆਂ ਕਰਨੀਆਂ ਪੈਣਗੀਆਂ ਤਾਂ ਕਿ ਜਿੰਨੇ ਵੀ ਵਿਪਕਸ਼ ਦੇ ਕੱਲਾ ਕੋਈ ਐਮਪੀ ਹੋਵੇ, ਕੋਈ ਐਮਐਲਏ ਹੋਵੇ, ਕੋਈ ਟੁੱਟਿਆ ਜਿਹਾ ਕਾਰਿਆਕਰਤਾ ਵੀ ਹੋਵੇ, ਉਹਦੇ ਘਰ ਵੀ ਇਹ ਛਾਪੇ ਮਾਰ ਸਕਣ। ਤੇ ਕੀਰਤੀ ਚਿਦੰਬਰਮ ਨੇ ਖਾਸਾ ਵੱਡਾ ਬਿਆਨ ਦਿੱਤਾ। ਤੇ ਆਪ ਜੀ ਦੇਖੋ ਸੋਨੀਆ ਗਾਂਧੀ ਤੇ ਵੀ ਈਡੀ ਦਾ ਛਾਪਾ, ਰਾਹੁਲ ਗਾਂਧੀ, ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ, ਅਰਵਿੰਦ ਕੇਜਰੀਵਾਲ, ਇਹ ਸਾਰੇ ਉਹ ਆਗੂ ਨੇ ਜਿਹੜੇ ਕਿ ਮੋਦੀ ਦੇ ਵਿਪਕਸ਼ 'ਚ ਹੈਗੇ ਆ ਤੇ ਸਾਰਿਆਂ ਦੇ ਘਰੇ ਈਡੀ ਦੀ ਛਾਪੇਮਾਰੀ ਹੋਈ ਹੈ। ਤੇ ਲਗਾਤਾਰ ਇਹ ਗੱਲ ਵੀ ਚੱਲ ਰਹੀ ਹੈ ਸਿਵਲ ਸੁਸਾਇਟੀ 'ਚ ਕਿ ਕੀ ਕੇਂਦਰੀ ਏਜੰਸੀਆਂ ਨੂੰ ਸਰਕਾਰ ਵਿਪਕਸ਼ ਨੂੰ ਦਬਾਉਣ ਵਾਸਤੇ ਵਰਤ ਰਹੀ ਹੈ ਤੇ ਇਹ ਡਿਬੇਟ ਖਾਸਾ ਵੱਡਾ ਹੋ ਚੁੱਕਿਆ ਹੈ। ਤੇ ਫਿਰ ਉਸ ਤੋਂ ਨਾਲ ਦੀ ਨਾਲ ਜਿਹੜੀ ਕੱਲ ਵੀ ਮੈਂ ਗੱਲ ਕੀਤੀ ਸੀਗੀ ਕਿ 400 ਸੀਟਾਂ ਦਾ ਮੋਦੀ ਦਾ ਨਾਰਾ ਸੀਗਾ, ਉਹਦੇ ਤੇ ਵੀ ਖਾਸੀ ਬਹਿਸ ਹੁੰਦੀ ਰਹੀ। ਇਹ ਇੱਕ ਵੱਡਾ ਸੈਕਸ਼ਨ ਹੈਗਾ ਇੰਡੀਆ 'ਚ ਜਿਹੜਾ ਹੁਣ ਈਵੀਐਮ ਤੇ ਗੱਲ ਕਰ ਰਿਹਾ ਕਿ ਈਵੀਐਮ ਨੂੰ ਟੈਂਪਰ ਕੀਤਾ ਜਾ ਰਿਹਾ ਹੈ। ਜਿਹੜਾ ਵੀ ਇਹ ਸੈਕਸ਼ਨ ਹੈ, ਜਿਵੇਂ ਮਹਿਮੂਦਪੁਰਾ ਚੌਧਰੀ ਹੋ ਗਏ, ਕੁਝ ਸੁਪਰੀਮ ਕੋਰਟ ਦੇ ਵਕੀਲ ਹੈਗੇ ਆ, ਕਈ ਪੋਲੀਟੀਕਲ ਪਾਰਟੀਆਂ ਦੇ ਵੀ ਨੁਮਾਇੰਦੇ ਹੈਗੇ ਆ ਜਿਹੜੇ ਕਿ ਕਹਿ ਰਹੇ ਨੇ ਕਿ ਈਵੀਐਮ ਨੂੰ ਟੈਂਪਰ ਕੀਤਾ ਜਾ ਸਕਦਾ। ਉਹਨਾਂ ਦਾ ਮਤਲਬ ਨੁਕਤਾ ਇਹ ਹੈ ਕਿ ਜਿਸ ਵੀ ਚੀਜ਼ 'ਚ ਚਿਪ ਲੱਗੀ ਹੋਊਗੀ ਉਹਨੂੰ ਟੈਂਪਰ ਕੀਤਾ ਜਾ ਸਕਦਾ ਹੈ। ਤੇ ਜਿਹੜਾ ਮੋਦੀ ਨੇ ਕਿਹਾ ਕਿ 400 ਸੀਟਾਂ ਤੋਂ ਜ਼ਿਆਦਾ ਸੀਟ ਅਸੀਂ ਜਿੱਤ ਕੇ ਆਵਾਂਗੇ, ਉਹ ਕਿਤੇ ਨਾ ਕਿਤੇ ਈਵੀਐਮ ਨੂੰ ਟੈਂਪਰ ਕਰਕੇ ਜਿੱਤ ਕੇ ਆਣਗੇ। ਤੇ ਇਹ ਖਾਸਾ ਡਿਬੇਟ ਰਿਹਾ ਅੱਜ, ਟਵਿੱਟਰ ਤੇ ਵੀ ਖਾਸਾ ਚੱਲਿਆ ਤੇ ਸਿਆਸੀ ਹਲਕਿਆਂ 'ਚ ਉਹ ਜਿਹੜਾ ਈਵੀਐਮ ਵਾਲਾ ਸੈਕਸ਼ਨ ਹੈਗਾ ਉਹਨੇ ਇਹ ਠੀਕ ਠਾਕ ਪੁਸ਼ ਕੀਤਾ। ਫਿਰ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਸਾਬਕਾ ਜਿਹੜੇ ਪ੍ਰਧਾਨ ਮੰਤਰੀ ਰਹੇ ਭਾਰਤ ਦੇ, ਪਹਿਲੇ ਪ੍ਰਧਾਨ ਮੰਤਰੀ ਸੀਗੇ, ਤੇ ਇੰਦਰਾ ਗਾਂਧੀ, ਦੋਵਾਂ ਦਾ ਨਾਂ ਲੈ ਕੇ ਇੱਕ ਬਿਆਨਬਾਜ਼ੀ ਕੀਤੀ ਸੀ। ਨਹਿਰੂ ਦੇ ਨਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਨਹਿਰੂ ਦੀ ਸੋਚ ਇੱਦਾਂ ਦੀ ਸੀ ਕਿ ਉਹਨਾਂ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਬੋਲਦਿਆਂ ਇਹ ਕਿਹਾ ਸੀਗਾ ਕਿ ਇੰਡੀਆ ਵਾਲੇ ਘੱਟ ਕੰਮ ਕਰਨ ਦੇ ਆਦੀ ਨੇ, ਉਹ ਜ਼ਿਆਦਾ ਮਿਹਨਤੀ ਨਹੀਂ ਹੈਗੇ। ਜਿਵੇਂ ਚੀਨ ਦੇ, ਰੂਸ ਦੇ, ਅਮਰੀਕਾ ਵਾਲੇ ਆ, ਯੂਰੋਪੀ ਦੇਸ਼ਾਂ ਦੇ ਜਿਹੜੇ ਵਾਸੀ ਹੈਗੇ ਆ ਉਹ ਜ਼ਿਆਦਾ ਮਿਹਨਤ ਕਰਦੇ ਨੇ, ਉਨੀ ਮਿਹਨਤ ਭਾਰਤ ਵਾਲੇ ਨਹੀਂ ਕਰਦੇ ਤੇ ਆਪਾਂ ਨੂੰ ਮਤਲਬ ਉਨੀ ਮਿਹਨਤ ਕਰਨੀ ਪਊਗੀ। ਤੇ ਕਿਤੇ ਨਾ ਕਿਤੇ ਉਹ ਭਾਰਤ ਦੇ ਲੋਕਾਂ ਨੂੰ ਕਾਮਚੋਰ ਦੱਸ ਰਹੇ ਸੀਗੇ। ਇਹ ਨਰਿੰਦਰ ਮੋਦੀ ਨੇ ਕਮੈਂਟ ਕੀਤਾ ਸੀਗਾ। ਤੇ ਇੰਦਰਾ ਗਾਂਧੀ ਤੇ ਕਮੈਂਟ ਕੀਤਾ ਸੀਗਾ, ਸਿਮਿਲਰ ਜਿਹਾ ਹੀ ਕਮੈਂਟ ਸੀਗਾ ਕਿ ਕਦੇ ਇੰਦਰਾ ਗਾਂਧੀ ਨੇ ਵੀ ਇਹ ਕਿਹਾ ਸੀਗਾ ਲਾਲ ਕਿਲੇ ਤੋਂ ਕਿ ਭਾਰਤ ਵਾਲੇ ਕੋਈ ਕੰਮ ਜਦੋਂ ਸਿਰੇ ਚੜ੍ਹ ਰਿਹਾ ਹੁੰਦਾ ਤਾਂ ਇੱਕਦਮ ਉਹ ਫਿਰ ਚੁੱਪ ਕਰਕੇ ਬਹਿ ਜਾਂਦੇ ਨੇ ਤੇ ਸੰਤੁਸ਼ਟ ਹੋ ਜਾਂਦੇ ਨੇ ਕਿ ਹਾਂ ਹੋ ਰਿਹਾ, ਭਾਵੇਂ ਕੰਮ ਪੂਰਾ ਹੋਵੇ ਜਾਂ ਨਾ ਹੋਵੇ। ਤੇ ਦੂਜਾ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਕੋਈ ਕੰਮ ਸਿਰੇ ਨਹੀਂ ਚੜ੍ਹ ਰਿਹਾ ਹੁੰਦਾ ਤਾਂ ਹਤਾਸ਼ ਹੋ ਕੇ ਬਹਿ ਜਾਂਦੇ ਨੇ ਤੇ ਅਗਲਾ ਕੋਈ ਕੰਮ ਨਹੀਂ ਕਰਦੇ। ਤੇ ਕਿਤੇ ਨਾ ਕਿਤੇ ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੂੰ ਤੇ ਹਮਲਾ ਕਰਦਿਆਂ ਕਿਹਾ ਕਿ ਇਹਨਾਂ ਨੇ ਭਾਰਤੀਆਂ ਨੂੰ ਕਮਜ਼ੋਰ ਦੱਸਿਆ ਸੀਗਾ ਜਾਂ ਫਿਰ ਇੱਦਾਂ ਦੇ ਲੋਕ ਦੱਸਿਆ ਸੀਗਾ ਕਿ ਜਿਹੜੇ
ਆਪਣੇ ਕੰਮ ਨੂੰ ਪੂਰਾ ਕਰਨ ਵਾਸਤੇ ਪ੍ਰੋਤਸਾਹਿਤ ਨਹੀਂ ਹੁੰਦੇ, ਪੂਰਾ ਨਹੀਂ ਕਰਦੇ। ਤੇ ਇਸ ਤੋਂ ਬਾਅਦ ਫਿਰ ਕਾਂਗਰਸ ਨੇ ਵੀ ਪਲਟਵਾਰ ਕੀਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇੱਦਾਂ ਦਾ ਕਦੇ ਵੀ ਪੰਡਿਤ ਨਹਿਰੂ ਨੇ ਤੇ ਇੰਦਰਾ ਗਾਂਧੀ ਨੇ ਕਦੇ ਵੀ ਨਹੀਂ ਕਿਹਾ, ਤੇ ਕਿਤੇ ਨਾ ਕਿਤੇ ਇਹ ਬਹੁਤ ਉਹਨਾਂ ਨੂੰ ਫੋਬੀਆ ਹੋ ਰੱਖਿਆ ਨਹਿਰੂ ਦਾ, ਤੇ ਨਹਿਰੂ ਤੋਂ ਵੱਡਾ ਦਿਖਣ ਦੀ ਨਰਿੰਦਰ ਮੋਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਮੋਦੀ ਦੀ ਇੱਕ ਨਵੀਂ ਫੁੱਲ ਫਾਰਮ ਦਿੱਤੀ ਹੈ, ਮਰਡਰ ਆਫ ਡੈਮੋਕ੍ਰੇਸੀ ਇਨ ਇੰਡੀਆ, MODI, ਮਰਡਰਰ ਆਫ ਡੈਮੋਕ੍ਰੇਸੀ ਇਨ ਇੰਡੀਆ। ਤੇ ਇਹ ਜੈਰਾਮ ਰਮੇਸ਼ ਨੇ ਨਈ ਟਰਮ ਦਿੱਤੀ ਹੈ ਮੋਦੀ ਨੂੰ। ਤੇ ਉਹਨਾਂ ਦਾ ਜਿਹੜਾ ਪੰਡਿਤ ਨਹਿਰੂ ਤੇ ਇੰਦਰਾ ਗਾਂਧੀ ਤੇ ਜਿਹੜਾ ਬਿਆਨ ਸੀਗਾ ਉਹਦੇ ਉਲਟ। ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਪੰਜਾਬ ਹਰਿਆਣੇ 'ਚ ਖਬਰ ਚੱਲ ਰਹੀ ਹੈ, ਖਾਸ ਕਰ ਪੇਂਡੂ ਇਲਾਕਿਆਂ 'ਚ, ਉਹ ਹੈਗੀ ਆ ਕਿਸਾਨ ਅੰਦੋਲਨ ਨੂੰ ਲੈ ਕੇ। ਅੱਜ ਪੰਜਾਬ 'ਚ ਪੰਜਾਬ ਸਰਕਾਰ ਦੇ ਉਲਟ BKU ਉਗਰਾਹਾਂ ਏਕਤਾ ਨੇ ਧਰਨੇ ਮੁਜ਼ਾਹਰੇ ਸ਼ੁਰੂ ਕਰਤੇ DC ਦਫ਼ਤਰਾਂ ਤੇ ਬਾਹਰ। DC ਦਫ਼ਤਰਾਂ ਤੇ ਬਾਹਰ ਉਹਨਾਂ ਦਾ ਪੱਕੇ ਮੋਰਚੇ ਤਾਂ ਨਹੀਂ ਕਹਿ ਸਕਦੇ, ਉਹ 5 ਦਿਨ ਚਲਾਉਣਗੇ, 6 ਤੋਂ 10 ਤਰੀਕ ਤੱਕ। 10 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਇੱਥੋਂ ਐਲਾਨ ਕਰਾਂਗੇ ਕਿ ਅੱਗੇ ਅਸੀਂ ਕੀ ਸਟੈਪ ਲੈਣਾ ਹੈ, ਪਰ ਅਸੀਂ 10 ਤਰੀਕ ਤੱਕ ਤੋਂ DC ਦਫ਼ਤਰਾਂ ਦੇ ਬਾਹਰ ਬੈਠੇ ਰਹਾਂਗੇ। ਮੈਨੂੰ ਇਹ ਲੱਗਦਾ ਕਿ ਮਤਲਬ ਜਿੰਨੀ ਮੈਂ ਕਿਸਾਨ ਪੋਲਿਟਿਕਸ ਰੀਡ ਕਰਦਾ ਕਿ ਉਗਰਾਹਾਂ ਵਾਲੇ ਦਿੱਲੀ ਚਲੋ ਵਾਲੀ ਕਾਲ ਮਤਲਬ ਦੇ ਨਹੀਂ ਪਾਏ, ਤੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਜੇ 13 ਤਰੀਕ ਨੂੰ ਮਾਹੌਲ ਬਣ ਗਿਆ ਪੰਜਾਬ ਤੇ ਹਰਿਆਣੇ ਦਾ, ਤੇ ਕਿਸਾਨ ਖਾਸੀ ਵੱਡੀ ਸੰਖਿਆ 'ਚ ਜੇ ਦਿੱਲੀ ਵੱਲ ਮੂਵ ਕਰਨ ਲੱਗ ਪਏ ਤਾਂ ਅਸੀਂ ਵੀ ਇਹ DC ਦਫ਼ਤਰਾਂ ਤੋਂ ਬਾਹਰ ਸਿੱਧਾ ਉਹਨਾਂ ਵੱਲ ਨਾਲ ਹੀ ਹੋ ਲਾਂਗੇ, ਤੇ ਅਸੀਂ ਇਹਦਾ ਐਲਾਨ ਕਰ ਦਾਂਗੇ ਕਿ ਹੁਣ ਸਾਡੀ ਗੱਲ ਇੱਥੇ ਨਹੀਂ ਮੰਨੀ ਜਾ ਰਹੀ ਤਾਂ ਅਸੀਂ ਵੀ ਜਾਂਦੇ ਹਾਂ ਇਹਨਾਂ ਨਾਲ। ਜੇ ਉਹ ਫੇਲ ਹੋ ਗਿਆ ਮਾਮਲਾ, ਜੇ ਜਿਨ੍ਹਾਂ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਹੈ ਉਹਨਾਂ ਦਾ ਮਾਮਲਾ ਫੇਲ ਹੋ ਗਿਆ, ਤਾਂ ਅਸੀਂ ਆਪਣੇ ਇੱਥੇ DC ਦਫ਼ਤਰ ਦੇ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਕੁਛ ਆਪਾਂ ਵਿਚਾਲੇ ਵਾਲਾ ਰਸਤਾ ਕੱਢ ਲਾਂਗੇ। ਇਸ ਕਿਸਮ ਦਾ ਮੈਨੂੰ ਮਤਲਬ ਲੱਗਦਾ ਹੈ। ਤੇ ਕਿਸਾਨ ਪੋਲਿਟਿਕਸ ਤੇ ਗੱਲ ਵੀ ਹੋਣੀ ਚਾਹੀਦੀ, ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਹਰਿਆਣੇ ਦੇ ਜਿੰਨੇ ਵੀ ਲੋਕ ਸੀਗੇ ਉਹਨਾਂ ਨੇ ਇਹਦੇ 'ਤੇ ਨਜ਼ਰ ਰੱਖਣੀ ਬੰਦ ਕਰਤੀ, ਤੇ ਕੀ ਇਸ 'ਚ ਹੋ ਰਿਹਾ ਹੈ ਕਿਸੇ ਦੀ ਵੀ ਨਿਗਾਹ ਨਹੀਂ ਹੈਗੀ ਆ। ਕਿਸਾਨ ਅੰਦੋਲਨ ਖਤਮ ਹੁੰਦਾ ਹੈ, ਆਪਾਂ ਨੂੰ ਪਤਾ ਕਿ ਇੱਕ ਸੈਕਸ਼ਨ ਰਾਜੇਵਾਲ ਹੋਰਾਂ ਵਾਲਾ ਉਹ ਇਲੈਕਸ਼ਨਾਂ 'ਚ ਜਾਂਦਾ, ਚੋਣਾਂ 'ਚ ਜਾਂਦਾ, ਤੇ ਉਹ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਦਾ ਹੈ। ਤੇ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਬਿਖਰਾ ਪੈਂਦਾ ਹੈ, ਕਈ ਸਾਰੀ ਜਥੇਬੰਦੀਆਂ ਟੁੱਟਦੀਆਂ ਨੇ, ਉਹਨਾਂ ਤੋਂ ਅੱਡ ਹੋ ਕੇ ਨਵੀਂ ਜਥੇਬੰਦੀਆਂ ਬਣਦੀਆਂ ਨੇ। ਕਿਤੇ ਇਹ ਕਿਹਾ ਜਾਂਦਾ ਸੀਗਾ ਕਿ 32 ਜਥੇਬੰਦੀਆਂ ਸੀ ਪੰਜਾਬ 'ਚ, ਹੁਣ 49 ਹੋ ਗਈਆਂ ਨੇ 32 ਤੋਂ, ਤੇ ਨਵੇਂ ਫਰੰਟ ਵੀ ਬਣਦੇ ਨੇ। ਡੱਲੇਵਾਲ ਅੱਡ ਹੋ ਜਾਂਦੇ ਨੇ ਤੇ ਡੱਲੇਵਾਲ ਆਪਣਾ ਨਵਾਂ ਮੋਰਚਾ ਬਣਾਉਂਦੇ ਨੇ, SKM ਗੈਰ ਰਾਜਨੀਤਿਕ। ਉਹ ਕਹਿੰਦੇ ਨੇ ਕਿ ਜਿਹੜੇ ਰਾਜੇਵਾਲ ਹੋਰਾਂ ਵਾਲਾ ਸੈਕਸ਼ਨ ਸੀਗਾ ਉਹ ਤਾਂ ਰਾਜਨੀਤੀ 'ਚ ਆ ਗਿਆ ਤੇ ਰਾਜਨੀਤਿਕ ਹੋ ਗਿਆ, ਅਸੀਂ ਇਲੈਕਸ਼ਨ 'ਚ ਨਹੀਂ ਗਏ ਤਾਂ ਹੁਣ ਅਸੀਂ ਗੈਰ ਰਾਜਨੀਤਿਕ ਹੈਗੇ ਆ। ਤੇ ਇੱਕ ਦੂਜਾ ਸੈਕਸ਼ਨ ਵੀ ਸੀਗਾ ਜਿਹਨੇ ਇੱਕ ਨਈ ਕਿਸਮ ਦੀ ਫੋਰਮ ਬਣਾਈ, ਉਹਨਾਂ ਨੇ 18 ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਉੱਤਰ ਭਾਰਤ ਦੀਆਂ, ਜਿਨ੍ਹਾਂ 'ਚ ਪੰਜਾਬ ਦੀ 10-12 ਜਥੇਬੰਦੀਆਂ ਸੀਗੀਆਂ, 5-6 ਜਥੇਬੰਦੀਆਂ ਸੀਗੀਆਂ ਹਰਿਆਣੇ ਦੀਆਂ। ਤੇ ਉਹ ਵੀ ਇਲੈਕਸ਼ਨ 'ਚ ਨਹੀਂ ਗਏ ਸੀ, ਤੇ ਉਹਨਾਂ ਦਾ ਵੀ ਮੰਨਣਾ ਇਹ ਸੀਗਾ ਕਿ ਜਿਹੜੇ ਇਲੈਕਸ਼ਨ 'ਚ ਗਏ ਕਿਸਾਨ ਅੰਦੋਲਨ ਤੋਂ ਬਾਅਦ ਉਹਨਾਂ ਨੇ ਘੋਲ ਦਾ ਨੁਕਸਾਨ ਕੀਤਾ, ਤੇ ਅੱਗੇ ਕਿਸਾਨ ਲਹਿਰ 'ਚ ਵੱਡਾ ਨੁਕਸਾਨ ਹੋਇਆ। ਤੇ ਇਹ ਜਿਹੜੀ ਕਾਲ ਵੀ ਦਿੱਤੀ ਗਈ ਹੈ 13 ਫਰਵਰੀ ਨੂੰ ਦਿੱਲੀ ਚੱਲਣ ਦੀ, ਉਹ SKM ਗੈਰ ਰਾਜਨੀਤਿਕ ਤੇ ਜਿਹੜਾ 18 ਕਿਸਾਨ ਜਥੇਬੰਦੀਆਂ ਦਾ ਜਿਹੜਾ ਮੋਰਚਾ ਹੈਗਾ ਉਹਨਾਂ ਨੇ ਮਿਲ ਕੇ ਦਿੱਤੀ ਹੋਈ ਹੈ। ਇਹਦੇ 'ਚ ਜਿਹੜੇ ਕਿਸਾਨ ਆਗੂਆਂ ਨੇ ਕਾਲ ਨਹੀਂ ਦਿੱਤੀ ਹੈ, ਉਹ ਇੱਕ ਤਾਂ ਉਗਰਾਹਾਂ ਜਥੇਬੰਦੀ ਵਾਲੇ ਹੈਗੇ ਆ, ਤੇ ਦੂਜੇ ਆਪਣੇ ਜਿਹੜੇ SKM ਸੀਗਾ ਲੈਫਟ ਵਾਲੀ ਪਾਰਟੀਆਂ ਵਾਲਾ AIKSCC ਆਪ ਜੀ ਕਹਿ ਲਓ ਉਹਨੂੰ, AIKSCC ਦੇ ਘਟਕ ਦਲਾਂ ਨੇ ਇਹਦੇ 'ਤੇ ਕੋਈ ਕਾਲ ਨਹੀਂ ਦਿੱਤੀ ਹੈ। BKU ਟਕੈਤ ਨੇ ਵੀ ਕੋਈ ਇਹਦੇ 'ਤੇ ਕਾਲ ਨਹੀਂ ਦਿੱਤੀ ਹੈ, ਬਲਕਿ ਉਹਨਾਂ ਨੇ ਇੱਕ ਕਾਲ ਦੇ ਰੱਖੀ ਹੈ 16 ਤਰੀਕ ਨੂੰ ਅਸੀਂ ਭਾਰਤ ਬੰਦ ਕਰਾਂਗੇ। ਤੇ ਇੱਕ ਹਿਸਾਬ ਨਾਲ 75% ਜਿਹੜੀ ਫਾਰਮਰਸ ਯੂਨੀਅਨ ਹੈਗੀਆਂ ਉਹਨਾਂ ਨੇ ਤਾਂ ਕਾਲ ਦਿੱਤੀ ਹੋਈ ਹੈ ਦਿੱਲੀ ਚਲੋ ਦੀ, ਦਿੱਲੀ ਘੇਰਾਓ ਦੀ, ਤੇ 25% ਦੇ ਆਸ-ਪਾਸ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੋਈ ਹੈ 16 ਫਰਵਰੀ ਨੂੰ ਭਾਰਤ ਨੂੰ ਬੰਦ ਕਰਨ ਦੀ, ਯਾਨੀ ਕਿ ਇੱਕ ਦਿਨ ਦਾ ਕੋਈ 4-5 ਘੰਟੇ ਦਾ ਧਰਨਾ ਮੁਜ਼ਾਹਰੇ ਟਾਈਪ। ਤੇ ਇਹ ਫੁੱਟ ਆਪਾਂ ਨੂੰ ਦਿਖਦੀ ਹੈ ਸਾਫ਼ ਕਿ ਆਫਟਰ ਫਾਰਮਰ ਪ੍ਰੋਟੈਸਟ ਦਿੱਲੀ ਵਾਲੇ ਕਿਸਾਨ ਅੰਦੋਲਨ ਤੋਂ ਬਾਅਦ ਇਹ ਫੁੱਟ ਪਈ ਹੈ। ਪਰ ਇਹ ਕੁਝ ਸੀਰੀਅਸ ਟਰਾਈ ਵੀ ਹੋਈ ਕਿ ਸਾਰਿਆਂ ਨੂੰ ਦੁਬਾਰਾ ਇਕੱਠਾ ਕੀਤਾ ਜਾਵੇ, ਮੋਰਚੇ ਨੂੰ ਦੁਬਾਰਾ ਐਗਜ਼ੂਟ ਕੀਤਾ ਜਾਵੇ, ਪਰ ਡਿਫਰੈਂਸਿਸ ਇੰਨੇ ਜ਼ਿਆਦਾ ਨੇ, ਕੜਤਨ ਇੰਨੀ ਜ਼ਿਆਦਾ ਹੈਗੇ ਕਈ ਆਗੂਆਂ ਦੀ, ਤੇ ਕਈ ਆਗੂਆਂ ਦੀ ਜਿਹੜੀ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਦੇ ਸਟੈਂਡ ਹੈਗੇ ਉਹ ਇੰਨੇ ਡੁਲਮੁਲ ਹੈਗੇ ਕਿ ਇਕੱਠੇ ਹੀ ਨਹੀਂ ਹੋ ਪਾ ਰਹੇ। ਤੇ ਹਾਲਾਂਕਿ ਮੈਨੂੰ ਲੱਗਦਾ ਕਿ 13 ਫਰਵਰੀ ਨੂੰ ਜਦੋਂ ਦਿੱਲੀ ਚਲੋ ਦੀ ਕਾਲ ਆਈ ਹੈ ਤੇ
ਇੱਥੋਂ ਲੋਕ ਜਾਣਗੇ, ਕਿਸਾਨ ਜਾਣਗੇ, ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ, ਮਜਬੂਰੀ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਇਹ ਮੇਰਾ ਮੰਨਣਾ ਹੈਗਾ। ਇੱਕ ਖਬਰ ਸੀਗੀ ਮੱਧ ਪ੍ਰਦੇਸ਼ ਦੇ ਹਰਦਾ 'ਚ ਪਟਾਕਾ ਫੈਕਟਰੀ 'ਚ ਅੱਗ ਲੱਗੀ ਸੀਗੀ ਤੇ 8 ਮਜ਼ਦੂਰ ਮਰ ਗਏ ਸੀਗੇ, ਤੇ ਉਹੀ ਕਾਰਨ ਹੈਗਾ ਕਿ ਉੱਥੇ ਵਿਸਫੋਟ ਹੋਇਆ ਸੀਗਾ ਫੈਕਟਰੀ 'ਚ। ਮੱਧ ਪ੍ਰਦੇਸ਼ ਖਾਸਾ ਬਦਨਾਮ ਹੈ ਇਸ ਮਾਮਲੇ 'ਚ ਕਿ ਮਜ਼ਦੂਰਾਂ ਉੱਥੇ ਇੱਦਾਂ ਦੇ ਕਾਂਡ ਹੁੰਦੇ ਰਹਿੰਦੇ ਨੇ, ਜਾਂ ਫਿਰ ਸਮੋਲ ਸਕੇਲ ਇੰਡਸਟਰੀ ਇੰਡੀਆ ਦੀ, ਉੱਥੇ ਸੇਫਟੀ ਸਟੈਂਡਰਡਸ ਦਾ ਧਿਆਨ ਨਹੀਂ ਰੱਖਿਆ ਜਾਂਦਾ, ਆਪਾਂ ਨੂੰ ਪਤਾ ਹੈ। ਤੇ ਮਜ਼ਦੂਰਾਂ ਦੀ ਮੌਤ ਦੀਆਂ ਖਬਰਾਂ ਆਪਾਂ ਹਫ਼ਤੇ 'ਚ 10 ਦਿਨ 15 ਦਿਨ 'ਚ ਪੜ੍ਹ ਹੀ ਲੈਂਦੇ ਹਾਂ। ਕਿਤੇ ਸੀਵਰ 'ਚ ਜਦੋਂ ਮਜ਼ਦੂਰ ਉਤਰਦੇ ਨੇ ਸਫਾਈ ਕਰਨ, ਉੱਥੇ ਗੈਸ ਦੀ ਰਿਸਾਵ ਕਾਰਨ ਮੌਤ ਹੋ ਜਾਂਦੀ ਹੈ। ਤੇ ਜਿਹੜੇ ਕਾਰਜਸਥਲ ਯਾਨੀ ਕਿ ਜਿਹੜੇ ਕਿ ਵਰਕ ਪਲੇਸ ਹੈਗੇ, ਉੱਥੇ ਮਜ਼ਦੂਰਾਂ ਦੀ ਸੇਫਟੀ ਨੂੰ ਲੈ ਕੇ ਇੰਡੀਆ 'ਚ ਕੋਈ ਸੀਰੀਅਸ ਡਿਬੇਟ ਵੀ ਨਹੀਂ ਹੈਗੀ ਆ, ਹੋਣੀ ਚਾਹੀਦੀ। ਆਫਟਰ ਭੋਪਾਲ ਗੈਸ ਟ੍ਰੈਜਡੀ 1984 1984 'ਚ ਇੱਕ ਵੱਡੀ ਗੈਸ ਟ੍ਰੈਜਡੀ ਹੋਈ ਸੀਗੀ ਭੋਪਾਲ 'ਚ, ਉਸ ਤੋਂ ਬਾਅਦ ਉਭਰੀ ਸੀਗੀ ਕਿ ਵਰਕ ਪਲੇਸ ਸੇਫ ਹੋਣੇ ਚਾਹੀਦੇ ਪਰ ਇੰਡੀਆ 'ਚ, ਪਰ ਉਹਦੇ 'ਤੇ ਕੋਈ ਸੀਰੀਅਸ ਕੰਮ ਨਹੀਂ ਹੋਇਆ ਮੈਨੂੰ ਲੱਗਦਾ ਕਿ। ਤੇ ਹਰ ਸਾਲ ਹਜ਼ਾਰਾਂ ਹੀ ਸੈਂਕੜਿਆਂ ਹੀ ਮਜ਼ਦੂਰਾਂ ਦੀ ਮੌਤ ਹੁੰਦੀ ਹੈ ਵਰਕ ਪਲੇਸਾਂ 'ਤੇ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੈਗੀ ਆ, ਉਹ ਝਾਰਖੰਡ 'ਚ ਹੈਗੀ ਆ ਹੁਣ, ਤੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਇੰਡੀਆ ਅਲਾਇੰਸ ਹੈਗਾ ਉਹਨੂੰ ਇਕੱਠਾ ਰੱਖਿਆ ਜਾਏ। ਤੇ ਜਿਹੜੀ ਕਮੈਂਟਬਾਜ਼ੀ ਹੈਗੀ ਆ ਉਹ ਵੀ ਖਾਸੀ ਸ਼ਾਰਪ ਹੋ ਰਹੀ ਹੈ। ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਕਮੈਂਟ ਕਰਦਿਆਂ ਕਿਹਾ ਸੀਗਾ ਕਿ ਬੰਗਾਲ 'ਚ ਕਾਂਗਰਸ ਦਾ ਮਤਲਬ ਕੁਝ ਵੀ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਸੀਟਾਂ ਨਹੀਂ ਦੇਵਾਂਗੇ। ਤੇ ਉਸ ਤੋਂ ਬਾਅਦ ਲੱਗ ਰਿਹਾ ਸੀਗਾ ਕਿਤੇ ਨਾ ਕਿਤੇ ਇਸ ਅਲਾਇੰਸ 'ਚ ਫੁੱਟ ਪਈ ਹੈ, ਪਰ ਹੁਣ ਮਾਮਲਾ ਮੈਨੂੰ ਲੱਗਦਾ ਕਿ ਠੀਕ ਹੈ ਤੇ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਐਡਾ ਕੋਈ ਉਹਨਾਂ ਦਾ ਮਸਲਾ ਲੱਗ ਨਹੀਂ ਰਿਹਾ। ਅੱਜ ਦੇ ਬੁਲੇਟਿਨ 'ਚ ਇੰਨੀਆਂ ਖਬਰਾਂ ਸੀਗੀਆਂ ਤੇ ਹੁਣ ਮੈਂ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਇੰਡੀਆ ਦੇ ਡਿਵੈਲਪਮੈਂਟ ਦੀ ਇੱਕ ਕਹਾਣੀ। ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਮੇਰਾ ਬੁਲੇਟਿਨ ਬਹੁਤ ਜ਼ਿਆਦਾ ਲੰਬਾ ਨਾ ਹੋਇਆ ਤਾਂ ਮੈਂ ਆਪ ਜੀ ਨੂੰ ਕੋਈ ਕਹਾਣੀ ਸੁਣਾਵਾਂ, ਕੋਈ ਰੀਅਲ ਸਟੋਰੀ ਇੰਡੀਆ ਦੀ ਡਿਵੈਲਪਮੈਂਟ ਤੋਂ ਰਿਲੇਟਡ ਹੋਵੇ ਜਾਂ ਫਿਰ ਸੋਸ਼ਲ ਪੋਲੀਟੀਕਲ ਹੋਵੇ। ਤੇ ਅੱਜ ਮੈਂ ਡਿਵੈਲਪਮੈਂਟ ਦੀ ਸੁਣਾਉਣ ਜਾ ਰਿਹਾ। ਇਹ ਹੈਗੀ ਆ ਇੰਡੀਆ 'ਚ ਬਣ ਰਹੇ ਨਵੀਂ ਸੜਕਾਂ ਤੋਂ ਰਿਲੇਟਡ। ਇੱਕ ਅਥਾਰਟੀ ਹੈਗੀ ਆ NHAI, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਤੇ ਇਹ ਜਿਹੜੀ ਅਥਾਰਟੀ ਹੈਗੀ ਆ ਇਹ ਸੜਕ ਏਵੰ ਰਾਜਮਾਰਗ ਮੰਤਰਾਲੇ ਦੇ ਹੇਠ ਆਉਂਦੀ ਹੈ, ਜਿਹਦੇ ਮੰਤਰੀ ਹੈਗੇ ਆ ਨਿਤਿਨ ਗਡਕਰੀ। ਨਿਤਿਨ ਗਡਕਰੀ ਨੂੰ ਪਹਿਲਾਂ ਟੋਪ ਲੀਡਰ ਮੰਨਿਆ ਜਾਂਦਾ ਸੀਗਾ ਬੀਜੇਪੀ 'ਚ, ਪਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਨੇ ਆ ਕੇ ਉਹਨਾਂ ਨੂੰ ਪਿੱਛੇ ਧੱਕਤਾ। ਉਹ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਰਹੇ ਨੇ, ਤੇ ਜਦੋਂ ਉਹਨਾਂ ਦਾ ਨਾਂ ਆਉਂਦਾ ਹੈ ਤਾਂ ਬੀਜੇਪੀ ਸਰਕਾਰ ਇਹ ਪ੍ਰਚਾਰ ਕਰਦੀ ਹੈ ਕਿ ਉਹਨਾਂ ਤੋਂ ਐਫੀਸ਼ੀਐਂਟ ਕੋਈ ਮੰਤਰੀ ਨਹੀਂ ਹੈ। ਦੇਖੋ ਕਿੱਡਾ ਵੱਡਾ ਜਾਲ ਉਹਨਾਂ ਨੇ ਸੜਕਾਂ ਦਾ ਵਿਛਾਤਾ। ਇਹ ਗੱਲ ਸਹੀ ਹੈ ਕਿ ਇੰਡੀਆ 'ਚ ਵੱਡੀ ਮਾਤਰਾ 'ਚ ਸੜਕਾਂ ਬਣੀਆਂ ਨੇ, ਇਹਨਾਂ ਨੇ ਵੱਡੇ ਕੋਰੀਡੋਰ ਪ੍ਰਸਤਾਵਿਤ ਕੀਤੇ ਨੇ, ਪਰ ਤੁਸੀਂ ਇੱਕ ਗੱਲ ਹੋਰ ਦੇਖੋਗੇ ਕਿ ਉਸ ਡਿਵੈਲਪਮੈਂਟ ਦਾ ਕੀ ਅਸਰ ਪਿਆ ਹੈ। 2014 ਤੋਂ ਲੈ ਕੇ 2022 ਤੱਕ ਜੇ ਆਪਾਂ ਦੇਖੀਏ ਤੇ NHAI ਤੇ ਕਰਜ਼ ਹੈਗਾ ਉਹ 14 ਗੁਣਾ ਜ਼ਿਆਦਾ ਵਧਿਆ ਹੈ। 14 ਤੇ 2022 ਤੱਕ ਇਹਦਾ ਜਿਹੜਾ ਕਰਜ਼ ਸੀਗਾ NHAI ਦਾ ਉਹ ਹੋ ਗਿਆ ਸੀਗਾ 3,48,000 ਕਰੋੜ, ਜਿਹੜਾ ਕਿ ਉਸ ਸਮੇਂ ਭਾਰਤ ਦੀ GDP ਦਾ 4% ਸੀਗਾ। ਉਸ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਹੈ ਉਹਨੇ NHAI ਨੂੰ ਕਿਹਾ ਕਿ ਤੁਸੀਂ ਕੋਈ ਨਵਾਂ ਕਰਜ਼ ਨਾ ਲਓ, ਕਿਉਂਕਿ ਜੇ ਤੁਸੀਂ ਇੱਦਾਂ ਹੀ ਕਰਜ਼ ਲੈਂਦੇ ਰਹੇ ਤਾਂ ਸਾਡਾ ਦਿਵਾਲੀਆਪਣ ਹੋ ਜਾਊਗਾ। ਉਸ ਤੋਂ ਬਾਅਦ NHAI ਕੋਈ ਕਰਜ਼ ਨਹੀਂ ਲੈ ਰਿਹਾ। ਇਹ ਕਾਰਨ ਕੀ ਬਣਿਆ ਕਿ ਐਡਾ ਕਰਜ਼ ਹੋ ਗਿਆ ਉਹਨਾਂ ਦੇ? ਉਹਦਾ ਇਹ ਰੀਜ਼ਨ ਇਹ ਸੀਗਾ ਕਿ ਇਹਨਾਂ ਨੇ ਲਗਾਤਾਰ ਸੜਕਾਂ ਵੱਡੇ ਹਾਈਵੇਜ਼ ਬਣਾਉਣੇ ਜਾਰੀ ਰੱਖੇ, ਬਲਕਿ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਉੱਥੇ ਕੀ ਕਮਰਸ਼ੀਅਲ ਫੁੱਟਫਾਲ ਹੈਗੀ ਆ। ਮਤਲਬ ਕੋਈ ਵੀ ਰੋਡ ਬਣਾਇਆ ਜਾਂਦਾ ਹੈ ਉਹਦਾ ਪੂਰਾ ਐਸਟੀਮੇਟ ਲਿਆ ਜਾਂਦਾ ਹੈ ਕਿ ਉਸ ਰੋਡ 'ਤੇ ਕੀ ਫਾਇਦਾ ਹੋਣਾ ਹੈ ਤੇ ਉਹਦਾ ਜਿਹੜਾ ਆਊਟਪੁੱਟ ਹੈਗਾ, ਜਿਹੜੀ ਉਹ ਲਾਗਤ ਹੈਗੀ ਆ, ਉਹ ਕੋਸਟ ਹੈਗੀ ਆ, ਉਹ ਕਿਵੇਂ ਆਊਟਪੁੱਟ ਪੂਰਾ ਕਰੂਗੀ, ਤੇ ਇਹ ਦੇਖਿਆ ਜਾਂਦਾ ਹੈ। ਪਰ ਬਹੁਤ ਸਾਰੇ ਮਾਮਲਿਆਂ 'ਚ ਇਹ ਹੋਇਆ ਕਿ ਕਈ ਰੋਡ UP 'ਚ ਬਿਹਾਰ 'ਚ ਇੱਦਾਂ ਦੇ ਸੜਕਾਂ ਹੈਗੀਆਂ ਜਿਨ੍ਹਾਂ 'ਚ ਕਮਰਸ਼ੀਅਲ ਫੁੱਟਫਾਲ ਨਹੀਂ ਹੈਗਾ। ਕਮਰਸ਼ੀਅਲ ਫੁੱਟਫਾਲ ਮਤਲਬ ਕਿ ਜਿਹੜੇ ਟਰੱਕ ਚੱਲਦੇ ਨੇ, ਟਰੱਕਾਂ ਤੋਂ ਖਾਸਾ ਵੱਡਾ ਟੈਕਸ ਕਲੈਕਸ਼ਨ ਹੁੰਦਾ ਹੈ। ਇੱਕ ਡਾਟਾ ਮੈਂ ਆਪ ਜੀ ਦੇ ਅੱਗੇ ਰੱਖ ਦਿੰਦਾ। 23 ਰਾਜਾਂ 'ਚ ਮੋਟਾ 480 ਸੜਕਾਂ ਤੇ NHAI ਦੇ ਟੋਲ ਹੈਗੇ ਆ, ਜਿਨ੍ਹਾਂ ਮਤਲਬ ਇਹ ਮੰਨਿਆ ਜਾਂਦਾ ਕਿ 1000 ਦੇ ਨੇੜੇ ਤੇੜੇ ਟੋਲ ਪਲਾਜ਼ੇ ਹੈਗੇ ਆ। 2019 ਤੋਂ ਪਹਿਲਾਂ ਕਿਤੇ ਨਾ ਕਿਤੇ ਟੋਲ ਟੈਕਸ ਸੀਗੇ ਉਹ 5% ਦੀ ਦਰ ਤੋਂ ਵੱਧਦੇ ਸੀਗੇ, ਪਰ 2023 ਤੁਸੀਂ ਦੇਖੋਗੇ ਤਾਂ ਇਹਨਾਂ 'ਚ ਵਾਧਾ 18% ਤੱਕ ਵੀ ਹੋਇਆ, ਯਾਨੀ ਕਿ 2.5 ਅੰਕਾਂ 'ਚ ਇਹਨਾਂ ਦਾ ਵਾਧਾ ਹੋਇਆ। ਟੋਲ ਕਿਤੇ 100 ਰੁਪਏ ਸੀਗੇ ਤੇ ਉੱਥੇ ਟੋਲ ਟੈਕਸ 120-130 ਰੁਪਏ ਹੋ ਗਏ। ਹੁਣ ਇੱਕ ਟੋਲ ਟੈਕਸ ਜਿਹੜੇ ਕਿ ਸਾਰੇ ਹੀ ਜਾਣਦੇ ਨੇ, ਉਹ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਆ ਕਰਨਾਲ 'ਚ ਪੈਂਦਾ ਬਸਤਾੜਾ ਟੋਲ ਟੈਕਸ, ਉੱਥੇ ਹੁਣ 150 ਟੱਪ ਗਿਆ ਉਹ ਟੋਲ, ਤੇ ਐਡਾ ਇੱਕ ਹਿਸਾਬ ਨਾਲ ਮਾਰਜਨ ਵੱਧਦਾ ਜਾ ਰਿਹਾ ਹੈ। ਇੱਕ ਪ੍ਰਾਈਵੇਟ ਗੱਡੀ ਦਾ ਦੱਸ ਰਿਹਾ ਮੈਂ, ਟਰੱਕਾਂ ਦਾ ਨਹੀਂ ਦੱਸ ਰਿਹਾ। ਕਮਰਸ਼ੀਅਲ ਫੁੱਟਬਾਲ ਅਲੱਗ ਹੁੰਦਾ ਹੈ। ਤੇ ਫਿਰ
ਜਦੋਂ ਕਮਰਸ਼ੀਅਲ ਫੁੱਟਪਾਲ ਹੈ ਨਹੀਂ ਬਹੁਤ ਸਾਰੀ ਸੜਕਾਂ ਤੇ, ਤਾਂ ਉਹਨਾਂ ਦੀ ਜਿਹੜੀ ਲਾਗਤ ਕੋਸਟ ਹੈ ਉਹ ਵੀ ਪੂਰੀ ਨਹੀਂ ਹੋ ਸਕਦੀ। ਇਸ ਕਰਕੇ NHAI ਨੇ ਘੱਟੋ ਘੱਟ ਮਤਲਬ ਤਕਰੀਬਨ 5500 ਕਿਲੋਮੀਟਰ ਸੜਕਾਂ ਨੂੰ ਵੇਚਣ ਦਾ ਫੈਸਲਾ ਲਿੱਤਾ ਸੀ। ਉਹਨਾਂ 'ਚ ਸਿਰਫ ਔਰ ਸਿਰਫ 1900 ਕਿਲੋਮੀਟਰ ਸੜਕਾਂ ਵਿਕੀਆਂ, ਤੇ ਉਹ ਵੀ ਇੱਕ ਆਸਟ੍ਰੇਲੀਆ ਦੀ ਕੰਪਨੀ ਸੀਗੀ ਉਹਨੇ ਖਰੀਦੀਆਂ। ਪਰ ਹੁਣ ਉਹ ਵੀ ਉੱਥੇ ਟੈਕਸ ਕੋਈ ਕਲੈਕਟ ਨਹੀਂ ਕਰ ਪਾ ਰਹੀ, ਮਤਲਬ ਉਹ ਜਿਹੜੀ ਲਾਗਤ ਹੈਗੀ ਆ ਉਹ ਕਲੈਕਟ ਨਹੀਂ ਕਰ ਪਾ ਰਹੀ ਹੈ, ਤੇ ਉਹਨਾਂ ਨੂੰ ਵੀ ਦਿੱਕਤ ਹੋ ਰਹੀ, ਤੇ ਉਹਨਾਂ ਨੇ ਅੱਗੇ ਫਿਰ ਦੁਬਾਰੇ ਉਹ ਸੜਕਾਂ ਵਿਕਣੀਆਂ ਕੱਢਤੀਆਂ। ਜਦੋਂ ਸੜਕਾਂ ਦੀ ਗੱਲ ਹੁੰਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਮਤਲਬ ਈਵਨ ਗੋਦੀ ਮੀਡੀਆ ਬਹੁਤ ਪ੍ਰਚਾਰਦਾ ਹੈ ਕਿ ਬਹੁਤ ਜ਼ਿਆਦਾ ਵੱਡੀ ਡਿਵੈਲਪਮੈਂਟ ਕਰਤੀ, ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਪਰ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਇਹਨਾਂ ਦੀ ਜਿਹੜੀ ਡਿਵੈਲਪਮੈਂਟ ਪਲਾਨ ਹੈਗਾ ਸੜਕਾਂ ਦਾ, BJP ਦਾ, ਉਹ ਮਤਲਬ ਪੂਰਾ ਨਜਿੱਠ ਕੇ ਇਹਨਾਂ ਨੇ ਨਹੀਂ ਕੀਤਾ ਕਿ ਇਹਦੇ 'ਚ ਕੀ ਸਾਨੂੰ ਫਾਇਦਾ ਹੋਣਾ, ਕੀ ਨੁਕਸਾਨ ਹੋਣਾ ਹੈ, ਤੇ ਲੱਗੇ ਰਹੇ ਬਣਾ ਵੱਡੇ ਕੋਰੀਡੋਰ ਇਹਨਾਂ ਨੇ ਸਥਾਪਿਤ ਕਰਨ ਦੀ ਘੋਸ਼ਣਾ ਕਰਤੀ। ਹੁਣ ਜਿੱਥੇ ਮੈਨੂਫੈਕਚਰਿੰਗ ਯੂਨਿਟਸ ਯਾਨੀ ਕਿ ਜਿੱਥੇ ਇੰਡਸਟਰੀ ਨਹੀਂ ਹੋਊਗੀ, ਉੱਥੇ ਤੁਸੀਂ ਵੱਡੇ ਰੋਡ ਬਣਾ ਕੇ ਕਰੋਗੇ ਕੀ? ਉੱਥੇ ਕੋਈ ਟਰੱਕ ਜਾਣਗੇ? ਨਹੀਂ ਜਾਣਗੇ। ਤੇ ਇਸ ਕਰਕੇ ਉਹ ਕਮਰਸ਼ੀਅਲ ਫੁੱਟਬਾਲ ਬਣੀ ਨਹੀਂ, ਤੇ ਇਹ ਫਿਰ ਫਸ ਗਏ। ਤੇ ਕੋਈ ਵੀ ਹੁਣ ਗੋਦੀ ਮੀਡੀਆ ਵਾਲਾ ਚੈਨਲ ਇਹਨਾਂ ਦੀ NHAI ਤੇ ਜਿਹੜਾ ਕਰਜ਼ ਹੋ ਰੱਖਿਆ ਹੈ ਉਹਦੇ ਤੇ ਗੱਲ ਨਹੀਂ ਕਰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਕਰਜ਼ ਹੈਗਾ NHAI ਤੇ, ਇਹ 2028 ਤੱਕ ਵੱਧ ਕੇ 5 ਲੱਖ ਕਰੋੜ ਤੱਕ ਹੋ ਸਕਦਾ ਹੈ, ਤੇ ਇਹ ਖਾਸਾ ਵੱਡਾ ਅਮਾਊਂਟ ਹੈਗਾ ਇੰਡੀਅਨ ਇਕੋਨਮੀ ਨੂੰ ਦੇਖਿਆ, ਤੇ ਇਹਦਾ ਇੱਕ ਹਿਸਾਬ ਨਾਲ ਅਸਰ ਪਊਗਾ। ਤੇ ਉਹਦਾ ਇਹਨਾਂ ਨੇ ਇਲਾਜ ਇਹੀ ਰੱਖਿਆ ਕਿ ਇਹ ਸੜਕਾਂ ਦਾ ਨਿੱਜੀਕਰਨ ਕਰਨਗੇ ਤੇ ਸੜਕਾਂ ਨੂੰ ਵੇਚਣਗੇ ਪ੍ਰਾਈਵੇਟ ਪਲੇਅਰਸ ਨੂੰ। ਦੇਖਦੇ ਹਾਂ ਕਿ ਉਹਦੇ 'ਚ ਇਹਨਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ। ਪਰ ਸੜਕਾਂ ਨੂੰ ਲੈ ਕੇ BJP ਖਾਸਾ ਪ੍ਰਚਾਰਦੀ ਹੈ ਕਿ ਅਸੀਂ ਇਹ ਰੋਡ ਬਣਾਤਾ, ਉਹ ਰੋਡ ਬਣਾਤਾ। ਹੁਣ ਵੀ ਜੇ ਆਪਾਂ ਹਰਿਆਣੇ ਤੇ ਪੰਜਾਬ ਦੀ ਗੱਲ ਕਰੀਏ ਤਾਂ ਦੇਖੀਏ ਵੱਡੇ ਹਾਈਵੇ, ਹੁਣ ਦਿੱਲੀ ਤੋਂ ਇੱਕ ਜੰਮੂ ਕਟਰਾ ਰੋਡ ਬਣ ਰਿਹਾ ਹੈ, ਉਹ ਹਰਿਆਣੇ ਤੋਂ ਵੀ ਚੱਲੂਗਾ ਤੇ ਪੰਜਾਬ ਤੋਂ ਵੀ ਜਾਊਗਾ, ਤੇ ਫਿਰ ਜੰਮੂ ਤੱਕ ਜਾਊਗਾ, ਉਹ ਅੰਮ੍ਰਿਤਸਰ ਤੱਕ ਉਹ ਜਾ ਕੇ ਫਿਰ ਜੰਮੂ ਕਟਰਾ ਤੱਕ ਜਾਊਗਾ। ਤੇ ਉਹ ਮੈਨੂੰ ਲੱਗਦਾ ਕਿ ਉਹ ਸਕਸੈਸਫੁਲ ਹੋ ਸਕਦਾ। ਪਰ ਉਸ ਤੋਂ ਇਲਾਵਾ ਹਰਿਆਣੇ 'ਚ ਬਹੁਤ ਸਾਰੇ ਟਰਾਂਸ ਹਾਈਵੇ ਜਿਨ੍ਹਾਂ ਨੇ ਕੱਢੇ, ਉਹਨਾਂ 'ਤੇ ਇੰਨੀ ਫੁੱਟਬਾਲ ਹੈ ਹੀ ਨਹੀਂ। ਤਾਂ ਜੇ ਕਮਰਸ਼ੀਅਲ ਫੁੱਟਬਾਲ ਨਹੀਂ ਹੈਗੀ ਤੇ ਉਹ ਕਿਵੇਂ ਉਹਦੀ ਲਾਗਤ ਕੋਸਟ ਹੈਗੀ ਆ ਉਹਨੂੰ ਰਿਕਵਰ ਕਰਨਗੇ? ਇਹ ਸਮਝਣ ਵਾਲੀ ਗੱਲ ਹੈਗੀ ਹੈ। ਇੱਦਾਂ ਹੀ ਇਹਨਾਂ ਨੇ ਇੱਕ ਸੜਕ ਬਣਾਈ ਸੀਗੀ ਦੁਆਰਕਾ 'ਚ, ਜਿਹੜਾ ਦੁਆਰਕਾ ਐਕਸਪ੍ਰੈਸਵੇ ਸੀਗਾ, ਉਹਦੀ ਲਾਗਤ ਕੋਸਟ ਆਣੀ ਸੀਗੀ 18 ਕਰੋੜ ਰੁਪਏ ਹਰੇਕ ਕਿਲੋਮੀਟਰ ਤੇ, ਪਰ 1 ਕਿਲੋਮੀਟਰ ਉਹਨਾਂ ਦਾ 250 ਕਰੋੜ 'ਚ ਜਾ ਕੇ ਪੂਰਾ ਹੋਇਆ ਹੈ। 1 ਕਿਲੋਮੀਟਰ ਦੀ ਲਾਗਤ ਕੋਸਟ ਬੈਠੀ ਉਹਨਾਂ ਦੀ 250 ਕਿਲੋਮੀਟਰ। ਹੁਣ ਉਹਦੇ ਤੇ ਕੋਈ ਟੋਲ ਟੈਕਸ ਵੀ ਨਹੀਂ ਹੈਗਾ, ਕਿਉਂਕਿ ਉਹ ਦਿੱਲੀ ਤੇ ਜਿਹੜਾ ਗੁੜਗਾਉਂ ਦਾ ਏਰੀਆ ਹੈਗਾ ਉਹਨੂੰ ਜੋੜਨ ਵਾਸਤੇ ਬਣਾਇਆ ਗਿਆ ਹੈਗਾ, ਤੇ ਕੋਈ ਇਕੋਨੋਮਿਕ ਕੋਰੀਡੋਰ ਵੀ ਨਹੀਂ ਸਮਝ ਆਉਂਦਾ, ਉਹ ਰੈਜ਼ੀਡੈਂਸ਼ੀਅਲ ਕੋਰੀਡੋਰ ਜ਼ਿਆਦਾ ਲੱਗਦਾ ਹੈਗਾ। ਤੇ ਐਡਾ ਜ਼ਿਆਦਾ ਅਮਾਊਂਟ ਉਹਦੇ ਤੇ ਖਰਚ ਕਰਤਾ, ਉਹ ਮਤਲਬ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਉਹਨੂੰ ਰਿਕਵਰ ਕਿਵੇਂ ਕਰੂਗੀ ਸਰਕਾਰ। ਤੇ 250 ਕਰੋੜ ਰੁਪਏ ਦੀ 1 ਕਿਲੋਮੀਟਰ ਸੜਕ ਬਣ ਰਹੀ ਹੈ। ਇੱਦਾਂ ਦੇ ਬਹੁਤ ਸਾਰੇ ਮਾਮਲੇ ਦੇਖੇ ਗਏ ਸੀਗੇ। ਇਸ ਕਰਕੇ ਹੀ NHAI ਤੇ ਜਿਹੜਾ ਕੰਮਕਾਜ ਹੈਗਾ ਉਹਦੇ ਤੇ ਸਵਾਲ ਉੱਠ ਰਹੇ ਨੇ। ਪਰ ਜਿਹੜੇ ਇੰਡੀਅਨ ਨਿਊਜ਼ ਮੀਡੀਆ ਸਿਸਟਮ ਹੈਗਾ ਉਹਦੇ ਤੇ ਕੋਈ ਗੱਲ ਨਹੀਂ ਹੁੰਦੀ ਕਿ ਇੰਡੀਆ 'ਚ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹ ਕਿਵੇਂ ਹੋ ਰਹੀ ਹੈ। ਹੁਣ ਇਹਨਾਂ ਨੇ ਦਿੱਲੀ NCR ਦਾ 2041 ਦਾ ਮਾਸਟਰ ਪਲਾਨ ਬਣਾਤਾ ਹੈ, ਚੰਡੀਗੜ੍ਹ ਦਾ ਵੀ ਇਹਨਾਂ ਨੇ ਮਾਸਟਰ ਪਲਾਨ ਘੋਸ਼ਿਤ ਕਰਤੇ ਨੇ 2041 ਵਾਲੇ। ਚੰਡੀਗੜ੍ਹ 'ਚ ਮੈਟਰੋ ਵੀ ਹੈਗੀ ਆ, ਤੇ ਇੱਥੇ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਸੋਕਣ ਦੀ ਗੱਲ ਹੋ ਰਹੀ ਹੈ ਕਿ ਇਹਨੂੰ ਚੰਡੀਗੜ੍ਹ ਦਾ ਜਿਹੜਾ ਮਾਸਟਰ ਪਲਾਨ ਹੈ ਉਹਦੇ 'ਚ ਲੈ ਕੇ ਆਇਆ ਜਾਊਗਾ। ਤੇ ਇਹ ਮੋਦੀ ਦਾ ਭਾਸ਼ਣ ਹੈਗਾ ਕਿ ਉਹ ਕਹਿੰਦੇ ਨੇ ਕਿ ਅਸੀਂ ਪਿੰਡਾਂ ਨੂੰ ਵੀ ਸ਼ਹਿਰਾਂ ਵਾਂਗ ਡਿਵੈਲਪ ਕਰਾਂਗੇ। ਪਰ ਮੈਨੂੰ ਇਹਦੇ 'ਚ ਕੋਈ ਸੀਰੀਅਸਨੈਸ ਦਿਸਦੀ ਨਹੀਂ, ਕਿਉਂਕਿ ਨਾ ਤਾਂ ਇਹ ਰੂਰਲ ਬਜਟ ਕੋਈ ਵਧਾਉਂਦੇ ਨੇ, ਬਲਕਿ ਜਿਹੜੇ ਕਿ ਰੂਰਲ ਇਕੋਨਮੀ ਨੂੰ ਡਿਵੈਲਪ ਕਰਨ ਵਾਲੀ ਐਕਟੀਵਿਟੀਜ਼ ਹੈਗੀਆਂ, ਜਿਵੇਂ ਖੇਤੀਬਾੜੀ ਹੋ ਗਏ ਜਾਂ ਫਿਰ ਮਜ਼ਦੂਰਾਂ ਦੇ ਮਨਰੇਗਾ, ਇਸ ਕਿਸਮ ਦੇ ਜਿੰਨੇ ਵੀ ਸਕੀਮਾਂ ਹੈਗੀਆਂ ਉਹਨਾਂ 'ਤੇ ਨਾ ਤਾਂ ਫੰਡ ਵਧਾਉਂਦੇ ਨੇ, ਤੇ ਉਹਨਾਂ 'ਚ ਕਿੰਨੇ ਹੀ ਪ੍ਰੋਟੈਸਟ ਆਪ ਜੀ ਦੇਖੋ, ਕਿਸਾਨਾਂ ਦੇ ਕਿੰਨੇ ਪ੍ਰੋਟੈਸਟ ਚੱਲ ਰਹੇ ਨੇ, MSP ਤੇ ਫਸਲ ਨਹੀਂ ਖਰੀਦੀ ਜਾਂਦੀ। ਇਸ ਕਿਸਮ ਨਾਲ ਨਾ ਬਹੁਤ ਸਾਰੀ ਚੀਜ਼ਾਂ ਨੇ ਜਿਸ ਕਰਕੇ ਨਾ ਇਹਨਾਂ ਦੀ ਸੀਰੀਅਸਨੈਸ ਦਿਖਦੀ ਨਹੀਂ ਕਿ ਇਹ ਰੂਰਲ ਇੰਡੀਆ ਨੂੰ ਅਰਬਨ ਸੈਂਟਰਸ ਵਾਂਗ ਡਿਵੈਲਪ ਕਰਨਾ ਚਾਹੁੰਦੇ ਨੇ। ਤੇ ਹਾਲਾਂਕਿ ਇਹਨਾਂ ਨੇ ਅੱਡ ਸ਼ਹਿਰਾਂ ਦੇ ਮਾਸਟਰ ਪਲਾਨ ਬਣਾਤੇ ਨੇ। ਇਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਡਿਵੈਲਪਮੈਂਟ ਦੀ ਅਗਰ ਹੁਣ ਆਪਾਂ ਸਟੋਰੀ ਦੀ ਗੱਲ ਕਰ ਹੀ ਰਹੇ ਹਾਂ, ਇਹਨਾਂ ਨੇ ਸਮਾਰਟ ਸਿਟੀਜ਼ ਅਨਾਊਂਸ ਕੀਤੀਆਂ ਸੀਗੀਆਂ, 100 ਸਮਾਰਟ ਸਿਟੀਜ਼। ਉਹਨੂੰ ਸਮਾਰਟ ਸਿਟੀਜ਼ ਦਾ ਕੀ ਹਾਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ, ਅੱਡ ਟਾਈਮ 'ਤੇ ਰਿਪੋਰਟਾਂ ਵੀ ਆਈਆਂ। ਤੇ ਇੱਕ ਇਹਨਾਂ ਨੇ DMIC ਦਾ ਸੋਚਿਆ ਸੀਗਾ, ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ। ਇਹ ਵੀ ਇੱਕ ਇਹਨਾਂ ਨੇ ਪੂਰੇ ਕੋਰੀਡੋਰ ਵਾਂਗ ਡਿਵੈਲਪ ਕਰਨ ਦੀ ਗੱਲ ਕਹੀ ਸੀਗੀ, ਤੇ ਉਹ ਦਿੱਲੀ ਤੋਂ ਚੱਲ ਕੇ ਜੈਪੁਰ ਤੱਕ ਜਾਣਾ ਸੀਗਾ, ਫਿਰ ਜੈਪੁਰ ਤੋਂ ਗੁਜਰਾਤ ਤੱਕ ਜਾਣਾ ਸੀਗਾ, ਅਹਿਮਦਾਬਾਦ, ਫਿਰ ਉੱਥੋਂ ਬੰਬੇ ਜਾਣਾ ਸੀਗਾ।
ਤੇ ਉਹ ਪੂਰਾ ਉਹਨਾਂ ਨੇ ਮਤਲਬ 10 ਲੇਨ ਦੇ ਨੇੜੇ ਤੇੜੇ ਉਹ ਸੜਕ ਡਿਵੈਲਪ ਕਰਨ ਦੀ ਉਹ ਗੱਲ ਹੈਗੀ ਆ। ਉਹ ਹੁਣ ਟੋਂਕ ਤੱਕ, ਜੈਪੁਰ ਤੱਕ ਹੋ ਚੁੱਕੀ ਹੈ। ਜੈਪੁਰ ਤੋਂ ਪਹਿਲਾਂ ਮਤਲਬ ਕਰੀਬ 100-150 ਕਿਲੋਮੀਟਰ ਦੀ ਉਹ ਸੜਕ ਦਾ ਪੈਚ ਹੈਗਾ, ਉਹ ਡਿਵੈਲਪ ਹੋ ਚੁੱਕਿਆ। ਉਸ ਤੋਂ ਅੱਗੇ ਉਹਦੀ ਕੰਸਟਰਕਸ਼ਨ ਜਾਰੀ ਹੈਗੀ ਆ। ਅਤੇ ਇਹਨਾਂ ਨੇ ਇਸ ਸੜਕ ਦੇ ਆਲੇ ਦੁਆਲੇ ਇੰਡਸਟਰੀ ਵਸਾਣੀ ਸੀਗੀ, ਤਾਂ ਇਹਦਾ ਨਾਮ ਦਿੱਤਾ ਸੀਗਾ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ। ਹੁਣ ਆਦੀਵਾਸੀ ਇਲਾਕਿਆਂ 'ਚ ਇਹਦਾ ਵਿਰੋਧ ਵੀ ਹੋ ਰਿਹਾ। ਡੂੰਗਰਪੁਰ ਬਾਸਵਾੜਾ 'ਚ DMIC ਦਾ ਖਾਸਾ ਵਿਰੋਧ ਹੈਗਾ ਰਾਜਸਥਾਨ 'ਚ। ਤੇ ਇਹ ਕਿਤੇ ਨਾ ਕਿਤੇ ਇਹਨਾਂ ਦੀ ਸਟੋਰੀ, ਇਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਚਾਈਨਾ ਤੋਂ ਸਮੋਲ ਸਕੇਲ ਇੰਡਸਟਰੀ ਜਾਂ ਫਿਰ ਦੂਜੀ ਇੰਡਸਟਰੀ ਉੱਠੂਗੀ, ਉਹਨੂੰ ਵਸਾਉਣ ਵਾਸਤੇ, ਉਹਨੂੰ ਜਗ੍ਹਾ ਸਪੇਸ ਦੇਣ ਵਾਸਤੇ ਸਾਡੇ ਕੋਲ ਹੈਗਾ DMIC ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ। ਤੇ ਇਹਦੇ ਤੇ ਆਪਾਂ ਜਿਹੜੀ ਸਾਡੀ ਮੈਨੂਫੈਕਚਰਿੰਗ ਯੂਨਿਟ ਇਹ ਜ਼ੋਰ ਵੀ ਲਾ ਰਹੇ ਨੇ। ਜਿਵੇਂ ਚਿਪ ਆਪਾਂ ਨੂੰ ਪਤਾ ਕਿ ਇੰਡੀਆ 'ਚ ਨਹੀਂ ਬਣਦੀਆਂ, ਜਿਹੜੇ ਕਿ ਆਪਣੇ ਫੋਨ ਕੰਪਿਊਟਰਾਂ 'ਚ ਇਲੈਕਟ੍ਰੋਨਿਕਸ ਦੇ ਆਈਟਮ 'ਚ ਜਿਹੜੀ ਯੂਜ਼ ਹੁੰਦੀ ਹੈ, ਉਹ ਜ਼ਿਆਦਾਤਰ ਉਹਦੇ 'ਤੇ ਜਿਹੜਾ ਕਬਜ਼ਾ ਹੈਗਾ ਉਹ ਅਮਰੀਕਾ ਦਾ ਹੈਗਾ, ਚੀਨ ਦਾ ਹੈਗਾ, ਕੋਰੀਆ ਦਾ ਹੈਗਾ, ਜਾਪਾਨ ਦਾ ਹੈਗਾ। ਤੇ ਇਹਨਾਂ ਦਾ ਇਹ 4-5 ਕੰਟਰੀਆਂ ਦਾ ਕਬਜ਼ਾ ਹੈਗਾ। ਤੇ ਇਹਨਾਂ ਨੇ ਨਰਿੰਦਰ ਮੋਦੀ ਨੂੰ ਜੋਸ਼ 'ਚ ਚਿਪ ਬਣਾਉਣ ਵਾਲਾ ਬਿਆਨ ਤਾਂ ਦਿੱਤਾ ਸੀਗਾ, ਬਾਅਦ 'ਚ ਉਹਨਾਂ ਨੇ ਮਤਲਬ ਉਹਨੂੰ ਹੈਂਡਲ ਕਰਨ ਵਾਸਤੇ ਕਿਹਾ ਕਿ ਅਸੀਂ ਘੱਟੋ ਘੱਟ ਇੱਕ ਵਾਰ ਅਸੈਂਬਲਿੰਗ ਤਾਂ ਇੱਥੇ ਕਰੀਏ ਚੀਜ਼ਾਂ ਦੀ, ਮੈਨੂਫੈਕਚਰਿੰਗ ਇੱਥੇ ਭਾਵੇਂ ਨਾ ਹੋਵੇ। ਤਾਂ ਮਤਲਬ ਜਿਹੜੀ ਇੰਡੀਆ ਦੀ ਇੰਡਸਟਰੀਅਲ ਡਿਵੈਲਪਮੈਂਟ ਵਾਲੀ ਜਿਹੜੀ ਰਾਹ ਹੈ ਉਹ ਖਾਸੀ ਔਖੀ ਹੈਗੀ ਆ। ਮੈਨੂੰ ਨਹੀਂ ਲੱਗਦਾ ਕਿ ਇਹ ਜਿੰਨਾ ਛੇਤੀ ਇਹ ਕਹਿ ਰਹੇ ਨੇ ਉਨੀ ਛੇਤੀ ਡਿਵੈਲਪ ਕਰ ਪਾਉਣਗੇ। ਇਹਨਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਇੱਕ ਤਾਂ ਹੁੰਦਾ ਹੈ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਉਹਦਾ ਪਲਾਨ, ਚਲੋ ਠੀਕ ਹੈ ਕਿ ਪਲਾਨ ਦੇ ਪੱਧਰ 'ਤੇ ਇਹ ਮਾੜਾ ਮੋਟਾ ਉਹਨੂੰ ਸੁਧਾਰ ਲੈਣਗੇ ਜਿਹੜੀ ਚੀਜ਼ਾਂ। ਦੂਜਾ ਉਹਦੇ 'ਤੇ ਇਨਵੈਸਟ ਕਰਨਾ, ਰਿਸਰਚ 'ਤੇ ਇਨਵੈਸਟ ਕਰਨਾ, ਟੈਕਨੋਲੋਜੀ 'ਤੇ ਇਨਵੈਸਟ ਕਰਨਾ, ਉਸ ਮਾਮਲੇ 'ਚ ਇਹ ਕਿਤੇ ਨਾ ਕਿਤੇ ਪਛੜੇ ਹੋਏ ਨੇ। ਤੇ ਇਹ ਡਿਵੈਲਪਮੈਂਟ ਸਟੋਰੀ ਸੀਗੀ ਮੋਟੀ ਜਿਹੜੇ ਕਿ ਸੋਚ ਰਹੇ ਸੀ ਕਿ NHI ਯਾਨੀ ਕਿ ਸੜਕਾਂ ਦਾ ਜਾਲ ਬੁਣ ਕੇ ਕੁਛ ਕਰ ਲੈਣਗੇ, ਅਟਰੈਕਟ ਕਰ ਲੈਣਗੇ। ਤਾਂ ਉਹ ਆਪਾਂ ਨੂੰ ਦਿਖ ਰਿਹਾ ਕਿ ਸੜਕ ਆਪਣੇ ਜਿਹੜੀ ਲਾਗਤ ਕੋਸਟ ਹੈਗੀ ਆ, ਯਾਨੀ ਕਿ ਜਿਹੜੇ ਕਿ ਉਹਨਾਂ 'ਤੇ ਲਾਗਤ ਲੱਗੀ ਉਹਨੂੰ ਵੀ ਪੂਰਾ ਨਹੀਂ ਕਰ ਪਾ ਰਹੀ, ਕਿਉਂਕਿ ਉੱਥੇ ਨਾ ਤਾਂ ਕਮਰਸ਼ੀਅਲ ਫੁੱਟਫਾਲ ਹੋਈ ਯਾਨੀ ਕਿ ਟਰੱਕਾਂ ਦਾ ਚੱਲਣ ਹੋਇਆ, ਨਾ ਉਹਨਾਂ ਦੇ ਆਲੇ ਦੁਆਲੇ ਐਡੀ ਕੋਈ ਮੈਨੂਫੈਕਚਰਿੰਗ ਇੰਡਸਟਰੀ ਲੱਗੀ। ਤਾਂ ਡਿਵੈਲਪਮੈਂਟ ਦਾ ਅੱਜ ਦੇ ਇਸ ਮਾਮਲੇ 'ਚ ਆਪਾਂ ਸੜਕਾਂ ਬਾਰੇ ਹੀ ਗੱਲ ਕੀਤੀ ਸੀ, ਮੈਂ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਬਾਰੇ ਵੀ ਦੱਸਿਆ। ਤੇ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਦਾ ਸਮਾਰਟ ਸਿਟੀ ਵਾਲਾ ਪ੍ਰੋਜੈਕਟ ਹੈਗਾ, ਜਿਹੜਾ 100 ਸਮਾਰਟ ਸਿਟੀ ਜਿਨ੍ਹਾਂ ਨੇ ਵਸਾਉਣ ਦੀ ਗੱਲ ਕੀਤੀ ਸੀ, ਉਹਦੇ 'ਤੇ ਅਗਲੇ ਹਫ਼ਤੇ ਉਹਦਾ